करतारपुर साहब का लांघा इमरान खान साहब ने नवजोत सिद्धू के कहण ते खोलिया और ये भी आया कि जी उन्होंने जदों उन्होंने इनॉग्रेशन के उत्ते गए ओथ टेकिंग सैरेमनी ते और जनरल बाजवा उन्होंने उन्होंने जफ्फी च लिया तो नवजोत सिद्धू ने कहा जी खोल दो और ये हो गया। मैं अगे भी ये जिक्र कर चुका है कि भी ये एक लंबे वक्त की जिथे असी रूहानीयत की दुनिया अरदास की गल करते हैं रब की दरगाह पर ये 1999 तो ही लगभग 20 साल का ये पिछे काम सी ਜ਼ਮੀਨ ਦਾ ਉੱਥੇ ਐਕਵਾਇਰ ਕਰਨਾ ਉਸ ਦੇ ਉੱਤੇ ਉਹਨਾਂ ਦੀ ਇਨਰ ਪਾਲਿਸੀ ਔਰ ਇਹ ਸਾਰੇ ਦੇ ਉੱਤੇ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਗੱਲ ਲਈ ਮੈਂ ਜ਼ਰੂਰ ਨਵਜੋਤ ਸਿੱਧੂ ਨੂੰ ਕ੍ਰੈਡਿਟ ਦਿਆਂਗਾ ਔਰ ਜਿਸ ਅੰਦਾਜ਼ 'ਚ ਉਸ ਨੂੰ ਭਾਰਤ ਦੇ ਮੀਡੀਆ ਨੇ ਭੰਡਿਆ ਜਿਵੇਂ ਲੀਡਰਾਂ ਨੇ ਟ੍ਰੇਟਰ ਸਾਬਤ ਕੀਤਾ ਜਿਸ ਅੰਦਾਜ਼ ਦੇ ਵਿੱਚ ਈਵਨ ਉਹਦਾ ਜਿਹੜਾ ਉਹ ਲਾਫਟਰ ਸ਼ੋਅ ਹੈ ਕਪਲ ਮਿਸ਼ਰਾ ਕੇ ਕਿਹਦੇ ਨਾਲ ਹੁੰਦਾ ਉਹ ਕਪਲ ਸ਼ਰਮਾ ਨਾਲ ਉਹ ਸਾਰੇ 'ਚੋਂ ਵੀ ਆਲਮੋਸਟ ਉਹ ਬਾਹਰ ਹੋਇਆ लेकिन ये वो क्रैडिट जाता है भी उन्हें ये दबाव के बावजूद वो एक्सपैक्ट करते थे भी वो पाकिस्तान को गालां कड्डे जां इमरान खान होरां दे अगेंस्ट कुछ कहे जां माफ़ी मांग ये उन्हें नहीं कहे सो ये उन्होंने क्रैडिट जाता है। व्यूअर्स वेलकम बैक ऑन प्रोग्राम। सो व्यूअर्स एंड सैक्शन में आपां गलबात करन जा रहे हैं कि पाकिस्तान सिख गुरुद्वारा प्रबंधक कमेटी ने नवे बने पंजाब कांग्रेस के प्रधान नवजोत सिंह सिद्धू ਨੂੰ अपील की है कि वो अपना प्रभाव वरत के करतारपुर साहब कोरीडोर ਨੂੰ रीओपन करवाउण जिस ਨੂੰ कि ਭਾਰਤ ਨੇ 2020 2020 ਤੋਂ ਬੰਦ ਕੀਤਾ ਹੋਇਆ ਹੈ। सो इस बारे ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਨਾਲ ਹੀ ਗੁਰਬਾਣੀ ਚੈਨਲ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਵੈਸੇ ਤਾਂ ਅਸੀਂ ਨਵਜੋਤ ਸਿੱਧੂ ਜਿਹੜੇ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਬਾਰੇ ਜੋ ਆਪਣਾ ਓਪੀਨੀਅਨ ਰੱਖਦੇ हैं ਅਸੀਂ ਪਹਿਲਾਂ ਹੀ ਜ਼ਾਹਰ ਕਰ ਚੁੱਕੇ ਹਾਂ ਲੇਕਿਨ ਫਿਰ ਵੀ ਜਦੋਂ ਤੁਸੀਂ ਕੋਈ ਖਬਰ ਵੀ ਡਿਸਕਸ ਕਰਨੀ ਚਾਹੁੰਦੇ ਹੋ ਤੇ ਤੁਸੀਂ ਹਰ ਆਸਪੈਕਟ ਤੋਂ ਜਾਂ ਜਿੱਥੋਂ ਵੀ ਕੋਈ ਆਵਾਜ਼ ਉੱਠਦੀ ਹੈ ਪਾਕਿਸਤਾਨ ਦੇ ਵਿੱਚ ਨਵਜੋਤ ਸਿੱਧੂ ਨੂੰ ਇੱਕ ਹੀਰੋ ਦੇ ਤੌਰ ਤੇ ਦੇਖਿਆ ਜਾਂਦਾ ਹੈ ਬਿਲਕੁਲ ਲੋਕਾਂ ਦੇ ਵਿੱਚ ਔਰ ਖਾਸ ਤੌਰ ਤੇ ਜਿਹੜੀ ਈਵਨ ਸਿੱਖ ਕਮਿਊਨਿਟੀ ਵੀ ਹੈ ਔਰ ਬਹੁਤ ਵਾਰ ਇਹ एक प्रभाव देने की भी कोशिश की जाती है कि जिमें करतारपुर साहब का लांघा इमरान खान साहब ने नवजोत सिद्धू के कहण ते खोलिया और ये भी आया कि जी उन्होंने जदों उन्होंने इनॉग्रेशन के उत्ते गए ओथ टेकिंग सैरेमनी ते और जनरल बाजवा उन्होंने उन्होंने जफ्फी च लिया तो नवजोत सिद्धू ने कहा जी खोल दो और ये हो गया। मैं अगे भी ये जिक्र कर चुका है कि भी ये एक लंबे वक्त की जिथे असी रूहानीयत की दुनिया अरदास की गल करते हैं रब की दरगाह पर ये 1999 तो ही लगभग 20 साल का ये पिछे काम सी ਜ਼ਮੀਨ ਦਾ ਉੱਥੇ ਐਕਵਾਇਰ ਕਰਨਾ ਉਸ ਦੇ ਉੱਤੇ ਉਹਨਾਂ ਦੀ ਇਨਰ ਪਾਲਿਸੀ ਔਰ ਇਹ ਸਾਰੇ ਦੇ ਉੱਤੇ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਗੱਲ ਲਈ ਮੈਂ ਜ਼ਰੂਰ ਨਵਜੋਤ ਸਿੱਧੂ ਨੂੰ ਕ੍ਰੈਡਿਟ ਦਿਆਂਗਾ ਔਰ ਇਹ ਗੱਲ ਵੀ ਰਿਮਾਈਂਡ ਕਰਨ ਵਾਲੀ ਹੈ ਕਿ ਵੀ ਜਦੋਂ ਨਵਜੋਤ ਸਿੱਧੂ ਵਾਪਸ ਮੁੜਦੇ ਨੇ ਕਰਤਾਰਪੁਰ ਇਨੋਗ੍ਰੇਸ਼ਨ ਵਾਲੀ ਸੈਰੇਮਨੀ 'ਚ ਸ਼ਾਮਲ ਹੋਣ ਤੋਂ ਬਾਅਦ ਇਮਰਾਨ ਖਾਨ ਦੀ ਔਰ ਉਸ ਤੋਂ ਬਾਅਦ 550 ਸਾਲਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੇ 9 ਨਵੰਬਰ 2019 ਨੂੰ ਜਦੋਂ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਫੰਕਸ਼ਨ ਹੁੰਦਾ ਉਹਦੇ 'ਚ ਵੀ ਉਹ ਪਾਰਟਿਸਿਪੇਟ ਕਰਦੇ ਨੇ ਔਰ ਜਿਸ ਅੰਦਾਜ਼ 'ਚ ਉਸ ਨੂੰ ਭਾਰਤ ਦੇ ਮੀਡੀਆ ਨੇ ਭੰਡਿਆ ਜਿਵੇਂ ਲੀਡਰਾਂ ਨੇ ਟ੍ਰੇਟਰ ਸਾਬਤ ਕੀਤਾ ਜਿਸ ਅੰਦਾਜ਼ ਦੇ ਵਿੱਚ ਈਵਨ ਉਹਦਾ ਜਿਹੜਾ ਉਹ ਲਾਫਟਰ ਸ਼ੋਅ ਹੈ ਕਪਲ ਮਿਸ਼ਰਾ ਕੇ ਕਿਹਦੇ ਨਾਲ ਹੁੰਦਾ ਉਹ ਕਪਲ ਸ਼ਰਮਾ ਨਾਲ ਉਹ ਸਾਰੇ 'ਚੋਂ ਵੀ ਆਲਮੋਸਟ ਉਹ ਬਾਹਰ ਹੋਇਆ ਲੇਕਿਨ ਇਹ ਉਹਦੇ ਕ੍ਰੈਡਿਟ ਜਾਂਦਾ ਹੈ ਵੀ ਉਹਨੇ ਇਹਦੇ ਦਬਾਅ ਦੇ ਬਾਵਜੂਦ ਉਹ ਐਕਸਪੈਕਟ ਕਰਦੇ ਸੀ ਵੀ ਉਹ ਪਾਕਿਸਤਾਨ ਨੂੰ ਗਾਲਾਂ ਕੱਢੇ ਜਾਂ ਇਮਰਾਨ ਖਾਨ ਉਹਨਾਂ ਦੇ ਅਗੇਂਸਟ ਕੁਛ ਕਹੇ ਜਾਂ ਮਾਫੀ ਮੰਗੇ ਇਹ ਉਹਨੇ ਨਹੀਂ ਕਿਹਾ ਸੋ ਇਹ ਉਹਨੂੰ ਕ੍ਰੈਡਿਟ ਜਾਂਦਾ ਲੇਕਿਨ ਇਹ ਕਹਿਣਾ ਕਿ ਜੀ ਖੁੱਲ੍ਹ ਉਹਦੇ ਹਾਂ ਅਸੀਂ ਜਿਵੇਂ ਕਿਹਾ ਕਿ ਵੀ ਇਮਰਾਨ ਖਾਨ ਜਨਰਲ ਬਾਜਵਾ ਇਹ ਉਹਨਾਂ ਨੇ ਪੋਲੀਟੀਕਲ ਮੈਚਿਓਰਿਟੀ ਕਿਤੇ ਨਾ ਕਿਤੇ ਕਰੇਜ ਜਾਂ ਜਿਹੜੀ ਬਿਗਰ ਪਾਲਿਸੀ ਹੁੰਦੀ ਹੈ ਇਹ ਇੰਟਰਨੈਸ਼ਨਲ ਬਾਰਡਰ ਵੀ ਹੈ ਉਹਨਾਂ ਦਾ ਦੀ ਜਿਹੜੀ ਹੈ ਸਿਕਿਉਰਿਟੀ ਇਸ਼ੂ ਵੀ ਨੇ ਸੋ ਇਹ ਓਵਰਨਾਈਟ ਨਹੀਂ ਹੁੰਦਾ ਵੀ ਕਿਸੇ ਨੇ ਕਿਸੇ ਨੂੰ ਜੱਫੀ ਪਾਏ ਉਹਨੇ ਉਹਦੇ ਕੰਨ 'ਚ ਕਿਹਾ ਤਾਂ ਉਹਨੇ ਕਿਹਾ ਜੀ ਹੋ ਜਾਏ ਇਹ ਨਹੀਂ ਹੈ ਲੇਕਿਨ ਮੈਂ ਸਮਝਦਾ ਵੀ ਹੁਣ ਜਿਹਨੂੰ ਕਹਿੰਦੇ ਨੇ ਕਿ ਟੂ ਪੁੱਟ ਔਨ ਦਾ ਸਪੌਟ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸੈਕਟਰੀ ਅਮੀਰ ਸਿੰਘ ਉਹਨਾਂ ਨੇ ਇੱਕ ਵੀਡੀਓ ਵੀ ਇਸ ਦੇ ਉੱਤੇ ਪਾਈ ਹੈ ਮੀਡੀਆ ਨੇ ਵੀ ਇਹਨੂੰ ਕਵਰ ਕੀਤਾ ਅੱਜ ਦੇ ਇੰਡੀਅਨ ਮੀਡੀਆ 'ਚ ਵੀ ਹੈ
ਉਹਨਾਂ ਨੇ ਪਹਿਲਾਂ ਤਾਂ ਨਵਜੋਤ ਸਿੱਧੂ ਦੀ ਤਾਰੀਫ ਕੀਤੀ ਔਰ ਵਧਾਈ ਦਿੱਤੀ ਕਿ ਜੀ ਤੂੰ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਿਆ। ਫਿਰ ਉਹਨਾਂ ਨੇ ਕਿਹਾ ਵੀ ਤੁਹਾਨੂੰ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਲੋਕ ਆਪਣਾ ਨਾਇਕ ਜਿਹਨੂੰ ਹੀਰੋ ਕਹਿੰਦੇ ਨੇ ਮੰਨਦੇ ਨੇ ਔਰ ਉਹ ਸਮਝਦੇ ਨੇ ਕਿ ਵੀ ਤੁਸੀਂ ਜਿਹੜਾ ਇਹ ਕਰਤਾਰਪੁਰ ਲਾਂਘੇ ਦੇ ਲਈ ਐਫਰਟ ਕੀਤਾ, ਇਹਨੇ ਭਾਈਚਾਰਕ ਸਾਂਝਾਂ, ਅਮਨ ਔਰ ਆਪਸੀ ਗੁੱਡਵਿਲ ਦੇ ਵਿੱਚ ਬੜਾ ਵੱਡਾ ਰੋਲ ਅਦਾ ਕੀਤਾ। ਪਰ ਉਹਨਾਂ ਨੇ ਕਿਹਾ ਜੀ ਵੀ ਇੱਕ ਵਾਰੀ ਤਾਂ ਖੁੱਲ ਗਿਆ, ਪਰ ਹੁਣ ਪਿਛਲੇ ਫਰਵਰੀ ਮਾਰਚ 2020 ਤੋਂ 1.5 ਸਾਲ ਹੋ ਗਿਆ ਹੈ, ਇਹਨੂੰ ਸਾਰਾ ਕੁਝ ਹੋਰ ਖੁੱਲ ਰਿਹਾ, ਇਹਨੂੰ ਨਹੀਂ ਖੋਲ ਰਿਹਾ ਭਾਰਤ ਸਰਕਾਰ। ਔਰ ਇਹ ਹੈਡਲਾਈਨ ਹੀ ਇਹ ਹੈ ਕਿ ਕਰਤਾਰਪੁਰ ਲਾਂਘਾ ਖੋਲਣ ਲਈ ਆਵਾਜ਼ ਬੁਲੰਦ ਕਰਨ ਸਿੱਧੂ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ। ਹੁਣ ਜਦੋਂ ਦਾ ਸਿੱਧੂ ਬਣਿਆ ਨਾ ਤਾਂ ਕਿਸੇ ਮੀਡੀਆ ਵਾਲਿਆਂ ਨੇ ਉਹਨੂੰ ਸਵਾਲ ਪੁੱਛਿਆ, ਔਰ ਤੁਸੀਂ ਦੇਖੋ ਵੀ ਕਿਵੇਂ ਹਿੰਦੂਤਵੀ ਆਪਣੇ ਏਜੰਡੇ ਨੂੰ ਅੱਗੇ ਤੋੜਦੇ ਨੇ। ਉਹਨਾਂ ਨੇ ਇਸ ਸਾਰੇ 'ਚ ਇੱਕ ਵੀ ਕਿਸੇ ਨੇ ਨਹੀਂ ਲਿਆਂਦਾ ਜੀ ਇਹੀ ਹੈ ਜੀ ਜਿਹਨੇ ਜਨਰਲ ਬਾਜਵੇ ਨੂੰ ਜੱਫੀ ਪਾਈ ਸੀ, ਜਿਹੜਾ ਉਹਨਾਂ ਦੇ ਇਮਰਾਨ ਖਾਨ ਔਰਾਂ ਦੀ ਇਨੋਗ੍ਰੇਸ਼ਨ, ਕਿਸੇ ਨੂੰ ਨਹੀਂ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਵੀ ਅਲਟੀਮੇਟਲੀ ਨਵਜੋਤ ਸਿੱਧੂ ਕੌਣ ਹੈ, ਉਹਨੇ ਕਿਹਦਾ ਏਜੰਡਾ ਇੰਪਲੀਮੈਂਟ ਕਰਨਾ ਹੈ। ਪਰ ਚਲੋ ਹੁਣ ਤਾਂ ਟੂ ਪੁੱਟ ਔਨ ਦਾ ਸਪੌਟ ਦੇ ਥੱਲੇ ਪਾਕਿਸਤਾਨ ਦੇ ਸਿੱਖਾਂ ਨੇ ਕਿਹਾ, ਇੱਧਰ ਤਾਂ ਮੰਗ ਚੁੱਕੇ ਨੇ ਸਿੱਖ ਸ਼੍ਰੋਮਣੀ ਕਮੇਟੀ ਵੀ, ਅਕਾਲ ਤਖਤ ਜਥੇਦਾਰ ਵੀ, ਖੋਲੋ, ਉਹ ਤਾਂ ਕਰ ਨਹੀਂ ਸਕੇ। ਚਲੋ ਇਹ ਖੁਲਾ ਸਕਦਾ ਹੈ ਕਿ ਨਹੀਂ, ਘੱਟੋ ਘੱਟ ਇਹ ਦੇਖਣਾ ਹੋਏਗਾ ਕਿ ਕੀ ਨਵਜੋਤ ਸਿੱਧੂ ਇਹ ਡਿਮਾਂਡ ਕਰੇਗਾ ਜਿਹੜੀ ਅਜੇ ਤੱਕ ਉਹਨੇ ਨਹੀਂ ਕੀਤੀ। ਇਹ ਇਸ ਵੇਲੇ ਸਿੱਖਾਂ ਦੀ ਸਭ ਤੋਂ ਵੱਡੀ ਮੰਗ ਹੈ। ਉਹ ਕਹੇਗਾ ਮੋਦੀ ਨੂੰ ਕਿ ਭਾਈ ਇਹ ਤੂੰ ਕੀ ਕਰ ਰਿਹਾ, ਜਦੋਂ ਇੱਕ ਪਾਸੇ ਜਿਹੜਾ ਉਹ ਹਕੂਮਤ ਨੇ ਉੱਥੇ ਖੋਲਿਆ ਹੋਇਆ, ਬਾਕੀ ਸਾਰੇ ਧਾਰਮਿਕ ਅਦਾਰੇ ਖੁੱਲੇ ਨੇ, ਤੇ ਤੈਨੂੰ ਕੀ ਤਕਲੀਫ ਹੈ ਇਸ ਸਾਰੇ ਦੇ ਵਿੱਚ। ਸੋ ਇਹ ਦਿਸ ਵਿਲ ਹੈਵ ਟੂ ਬੀ ਟੈਸਟਡ। ਬਿਲਕੁਲ ਡਾਕਟਰ ਸਾਹਿਬ। ਸੋ ਆਈ ਥਿੰਕ ਅੱਜ ਦਾ ਵਿਚਾਰ ਅੱਜ ਨਹੀਂ ਹੋਏਗਾ ਕਿ ਟਾਈਮ ਤੇ ਹੋ ਚੁੱਕਿਆ ਆਲਰੇਡੀ। ਸੋ ਇੱਥੇ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰੱਖਾ।